पाकिस्तान बनन तो पहले दा पिंड 75 गाफ बे ममोट आला। लायलपुर शहर तो 13 किलोमीटर दूर इस पिंड नूं क्यों आख्या जांदा है गुजरां दा पिंड। इस पिंड दे विच ऐसा की है, इस पिंड च किन्ने स्कूल ने, इस पिंड दे विच एक खूबसूरत यूनीवर्सिटी भी है, इस पिंड दे विच होर की है तुहानूं विखावांगे अज दे प्रोग्राम च, जिहदा नाम है लहिंदे पंजाब दे पिंड। ਭਾਜੀ ਇਹ ਪਿੰਡ ਜਿਹੜਾ ਨਾ ਇਹਦਾ ਵਜੂਦ ਤੇ ਹੈਗਾ 47 ਤੋਂ ਪਹਿਲਾਂ ਦਾ ਹੀ, ਠੀਕ ਹੈ ਜੀ। ਤੇ ਲੇਕਿਨ ਇਸ ਪਿੰਡ ਦੀ ਜਿਹੜੀ ਗਰੋਥ ਹੋਈ ਹੈ ਇਹ 47 ਤੋਂ ਬਾਅਦ ਦੇ ਵਿੱਚ ਹੋਈ ਹੈ। ਅੱਛਾ, ਇੱਥੇ ਮੁਖਤਲਿਫ ਨਾ ਮਤਲਬ ਕਿਹਾ ਜਾਂਦਾ ਹੈਗਾ ਕਿ ਪਹਿਲਾਂ ਇੱਥੇ ਸਿੱਖ ਆਬਾਦ ਸੀਗੇ, ਲੇਕਿਨ ਅਕਸਰੀਅਤ ਜਿਹੜੇ ਇਸ ਪਿੰਡ ਦੇ ਪਹਿਲੇ ਬੰਦੇ ਸੀਗੇ ਨਾ ਉਹ ਦੱਸਦੇ ਹੁੰਦੇ ਸੀਗੇ ਕਿ ਇੱਥੇ ਆਬਾਦੀ ਕੋਈ ਨਹੀਂ ਸੀ ਸਿੱਖਾਂ ਦੀ। ਤੇ ਜਿਹੜੇ ਲੋਕਾਂ ਦੀਆਂ ਇੱਥੇ ਜ਼ਮੀਨਾਂ ਸੀਗੀਆਂ ਇਸ ਪਿੰਡ ਦੇ ਵਿੱਚ ਨਾ, ਇੱਥੇ ਉਹਨਾਂ ਦੇ ਮਤਲਬ ਸਿੱਖਾਂ ਦੇ ਕੁਝ ਮਜ਼ਾਰੇ ਟੈਪ ਕਹਿ ਲਓ ਜਾਂ ਉਹਨਾਂ ਦੇ ਕੰਮ ਕਰਨ ਵਾਲੇ ਲੋਕ ਮੌਜੂਦ ਸੀਗੇ। ਬੇਸ਼ੱਕ ਉਹ ਜਿਹੜੇ ਸਿੱਖ ਹੈ ਉਹ ਦੱਸਿਆ ਜਾਂਦਾ ਹੈਗਾ ਕਿ ਸਾਡੇ ਨਾਲ ਥੋੜ੍ਹਾ ਜਿਹਾ ਅੱਗੇ ਇੱਕ ਪਿੰਡ ਹੈ 77 ਗਾਹ ਦੇ, ਉਹਨਾਂ ਦੀਆਂ ਰਿਹਾਇਸ਼ਾਂ ਉੱਥੇ ਹੁੰਦੀਆਂ ਸੀ, ਠੀਕ ਹੈ ਜੀ। ਤੇ ਇਹ ਸਾਡਾ ਪਿੰਡ ਦਾ ਨਾਂ ਹੈਗਾ 75 ਗਾਹ ਦੇ 75 GB, ਠੀਕ ਹੈ ਜੀ। ਫੈਸਲਾਬਾਦ ਤੋਂ ਇਹ ਪਿੰਡ ਜਿਹੜਾ ਇਹ ਸਤਿਆਣੇ ਰੋਡ ਦੇ ਉੱਪਰ ਵਾਕਿਆ, ਫੈਸਲਾਬਾਦ ਤੋਂ 13 ਕਿਲੋਮੀਟਰ ਤੇ ਸਤਿਆਣੇ ਤੋਂ ਇਹ ਕੋਈ 10 ਕਿਲੋਮੀਟਰ ਪਿੱਛੇ ਹੈਗਾ, ਯਾਨੀ ਕਿ ਇਹਨੂੰ ਤੁਸੀਂ ਮਿਡ ਦੇ ਵਿੱਚ ਕਹਿ ਸਕਦੇ, ਫੈਸਲਾਬਾਦ ਔਰ ਸਤਿਆਣੇ ਦੇ ਮਿਡ ਦੇ ਵਿੱਚ ਪਿੰਡ ਹੈਗਾ। ਸਰ ਜੀ, ਜਿਹੜੇ ਸਾਡਾ ਪਿੰਡ ਹੈ ਨਾ ਇਹ ਜ਼ਿਆਦਾ ਮਸ਼ਹੂਰ ਹੈਗਾ ਗੁੱਜਰਾਂ ਦੇ ਨਾਂ 'ਤੇ, ਯਾਨੀ ਕਿ ਸਾਡਾ ਜਿਹੜਾ ਪਿੰਡ ਦੇ ਵਿੱਚ ਅਕਸਰੀਅਤ ਲੋਕ ਹੈ ਨਾ, ਯਾਨੀ ਕਿ 90 ਤੋਂ ਜ਼ਿਆਦਾ ਹੀ ਤੁਸੀਂ ਕਹਿ ਲਓ ਕਿ 90.5% ਜਿਹੜੇ ਹੈ ਨਾ ਉਹ ਗੁੱਜਰ ਹੀ ਹੈ ਇੱਥੇ। ਸਾਡਾ ਪਿੰਡ ਫੈਸਲਾਬਾਦ ਜ਼ਿਲ੍ਹੇ ਦੇ ਵਿੱਚ ਅਗਰ ਮਸ਼ਹੂਰ ਗੁੱਜਰਾਂ ਦੇ ਪਿੰਡਾਂ ਦੇ ਵਿੱਚੋਂ ਤੁਸੀਂ ਮਤਲਬ ਕਹਿ ਲਓ ਕਿ ਪੁੱਛਦੇ ਆ ਤਾਂ ਉਹ ਸਾਡੇ ਪਿੰਡ ਦਾ ਹੀ ਹਵਾਲਾ ਦਿੰਦੇ ਕਿ ਗੁੱਜਰਾਂ ਦਾ ਪਿੰਡ 75 ਸਤਿਆਣੇ ਰੋਡ ਦੇ ਉੱਪਰ। ਅੱਛਾ, ਜਿਹੜੇ ਲੋਕ ਇੱਥੇ ਰਹਿੰਦੇ ਹੈਗੇ ਆ ਇਹ ਜ਼ਿਆਦਾ ਜ਼ਿਮੀਂਦਾਰ ਨੇ, ਜ਼ਿਆਦਾ ਆਪਣੇ ਕੰਮ ਵੱਲ, ਆਪਣਾ ਕਾਰੋਬਾਰ ਜਾਂ ਕਿਸੇ ਵੀ ਰਿਲੇਟਡ ਨਾ ਮਤਲਬ ਕਹਿ ਲਓ ਕਿ ਆਪਣਾ ਹੀ ਕਾਰੋਬਾਰ ਕਰਨ ਨੂੰ ਤਰਜੀਹ ਦਿੰਦੇ ਹੈਗੇ। ਤੇ ਦੂਸਰਾ, ਸਾਡੇ ਪਿੰਡ ਦੇ ਵਿੱਚ ਮਾਸ਼ਾਅੱਲਾ ਇੱਕ ਯੂਨੀਵਰਸਿਟੀ ਬਣ ਗਈ ਹੋਈ ਹੈ, ਠੀਕ ਹੈ। ਬੱਚਿਆਂ ਦਾ ਸਕੂਲ ਹੈ, ਬੱਚਿਆਂ ਦਾ ਸਕੂਲ ਹੈਗਾ, ਮਸਜਿਦਾਂ ਹੈਗੀਆਂ। ਬੇਸ਼ੱਕ ਸਾਡੇ ਪਿੰਡ ਦੇ ਵਿੱਚ ਭਾਈ ਕਿਸੇ ਕਿਸਮ ਦਾ ਕੋਈ ਕ੍ਰਾਈਮ ਨਹੀਂ ਹੈਗਾ। ਇੱਕ ਹੁੰਦਾ ਕਿ ਕੋਈ ਇਖਤਲਾਫਾਤ, ਸੋ ਠੀਕ ਹੈ, ਹਰ ਜਗ੍ਹਾ ਦੇ ਉੱਪਰ ਆਪਣੇ ਆਪਣੇ ਘਰੇਲੂ ਜਾਂ ਰਿਸ਼ਤੇਦਾਰੀਆਂ ਥੋੜ੍ਹੇ ਬਹੁਤੇ ਹੁੰਦੇ ਹੈਗੇ, ਉਹ ਇੱਕ ਅਲੱਗਾ ਚੀਜ਼ ਹੈ। ਲੇਕਿਨ ਸਾਡੇ ਪਿੰਡ ਦੇ ਵਿੱਚ ਜ਼ਿਆਦਾ ਇਹ ਨਹੀਂ ਹੈਗਾ। ਤੁਸੀਂ ਸਾਡੇ ਪਿੰਡ ਦੇ ਵਿੱਚ ਦੇਖੋਗੇ ਸਾਰੇ ਸਟਰੋਂਗ ਬੰਦੇ ਹੈਗੇ ਆ, ਮਾੜਾ ਬੰਦਾ ਕੋਈ ਨਹੀਂ। ਲੇਕਿਨ ਇਹਦੇ ਬਾਵਜੂਦ ਤੁਸੀਂ ਇਹਨਾਂ ਦਾ ਲਾਈਫ ਸਟਾਈਲ ਜਿਹੜਾ ਨਾ ਉਹ ਸਿੰਪਲ ਦੇਖੋਗੇ। ਉਹਦੀ ਬੁਨਿਆਦੀ ਵਜ੍ਹਾ ਇਹੀ ਹੈਗੀ ਹੈ ਕਿ ਇਹ ਲੋਕ ਜਿਹੜੇ ਆ ਨਾ, ਤੂੰ ਚੰਗੇ ਮਕਾਨ ਬਣਾ ਲਏ ਤੇ ਮੈਂ ਇਹ ਨਹੀਂ ਕਿ ਮੈਂ ਆਪਣਾ ਜ਼ੇਵਰ ਵੇਚ ਕੇ, ਸੋਨਾ ਵੇਚ ਕੇ ਜਾਂ ਜ਼ਮੀਨ ਵੇਚ ਕੇ ਤੇਰੇ ਤੋਂ ਚੰਗੇ ਬਣਾਉਣੇ ਹੈਗੇ ਆ। ਅਗਰ ਤੁਸੀਂ ਗੱਡੀ ਲੈ ਲਈ ਹੈਗੀ ਆ, ਉਹਦਾ ਮਕਸਦ ਇਹ ਨਹੀਂ ਹੈਗਾ ਕਿ ਮੈਂ ਆਪਣੀ ਜ਼ਮੀਨ ਵੇਚ ਕੇ, ਯਾਨੀ ਕਿ ਉਹ ਮਤਲਬ ਕਹਿ ਲਓ ਕਿ ਆਪਣੀ ਸਾਦਗੀ ਦੇ ਵਿੱਚ ਹੀ ਹਰ ਬੰਦਾ ਰਹਿੰਦਾ, ਸਾਦਾ ਹੀ ਮਾਹੌਲ ਦੇ ਵਿੱਚ, ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਵਾਲਾ ਮਾਹੌਲ ਨਹੀਂ ਹੈਗਾ ਸਾਡੇ ਪਿੰਡ ਦੇ ਵਿੱਚ।
ਸਰ ਜੀ ਸਾਡੇ ਪਿੰਡ ਦੇ ਵਿੱਚ ਮਤਲਬ ਕਹ ਲਓ ਕਿ ਸਾਡੇ ਪਿੰਡ ਦਾ ਕੋਈ ਜਿਹੜਾ ਜ਼ਮੀਨ ਹੈ ਨਾ ਉਹ ਤਕਰੀਬਨ ਮੇਰਾ ਖਿਆਲ ਹੈ ਕੋਈ 58 ਕੁ ਮਰਬੇ 52 ਜਾਂ 58 ਮਰਬੇ ਦੇ ਲਗਭਗ ਸਾਡੇ ਪਿੰਡ ਦੀ ਜ਼ਮੀਨ ਹੈ। ਤੇ ਅਗਰ ਇੱਥੇ ਸਾਡੇ ਮਤਲਬ ਕਹ ਲਓ ਕਿ ਪੁੱਛਿਆ ਜਾਂਦਾ ਹੈਗਾ ਕਿ ਇੱਥੇ ਦੀਆਂ ਮਸ਼ਹੂਰ ਸ਼ਖਸੀਅਤ ਕੌਣ ਹੈਗੀਆਂ, ਤੇ ਸਰ ਜੀ ਬਹੁਤ ਸਾਰੀਆਂ ਹੈਗੀਆਂ। ਹੁਣ ਸਿੰਗਲ ਬੰਦੇ ਦਾ ਕਿਸੇ ਦਾ ਕੀ ਨਾਂ ਲੈਣਾ ਹੈਗਾ, ਕਾਫੀ ਸਾਰੇ ਐਸੇ ਲੋਕ ਹੈਗੇ ਨੇ ਜਿਹੜੇ ਸਾਡੇ ਪਿੰਡ ਦੇ ਵਿੱਚ ਮਤਲਬ ਕਹ ਲਓ ਕਿ ਸਾਡੇ ਪਿੰਡ ਦੇ ਵਿੱਚੋਂ ਮੁੰਡੇ ਨੇ ਮਤਲਬ ਕਹ ਲਓ ਕਿ ਸਭ ਤੋਂ ਵੱਡੇ ਨੇ, ਉਹ ਇਸ ਟਾਈਮ ਪ੍ਰੋਫੈਸਰ ਨੇ, ਠੀਕ ਹੈ, ਲਾਹੌਰ ਦੇ ਵਿੱਚ। ਤੇ ਆਮ ਛੋਟੇ ਮੋਟੇ ਸਕੂਲਾਂ ਤੋਂ ਉਹਨਾਂ ਨੇ ਤਾਲੀਮ ਲਈ। ਫਿਰ ਸਾਡੇ ਪਿੰਡ ਦੇ ਵਿੱਚੋਂ ਮਤਲਬ ਕਹ ਲਓ ਕਿ ਥਾਣੇਦਾਰ FIA ਦੇ ਵਿੱਚ ਵਗੈਰਾ, ਯਾਨੀ ਕਿ ਬਹੁਤ ਸਾਰੇ ਲੋਕ ਐਸੇ ਹੈਗੇ ਕਿ ਜਿਹੜੇ ਮਤਲਬ ਕਹ ਲਓ ਕਿ ਇਹਨਾਂ ਨੇ ਸਟਰਗਲ ਕੀਤੀ, ਤਰੱਕੀ ਕੀਤੀ ਔਰ ਅੱਛੇ ਅਹੁਦਿਆਂ ਤੱਕ ਗਏ।